ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਨੀਰਜ ਸਾਹਿਬ, ਸਾਡੀ ਪਹਿਲੀ ਈਮੇਲ ਆਈ ਹੈ ਜਸਨੀਤ ਕੌਰ ਜੀ ਦੀ, ਲਾਸ ਵੇਗਸ ਤੋਂ ਆਈ ਹੈ। ਇਹ ਲਿਖਦੇ ਹਨ ਡਾਕਟਰ ਸਾਹਿਬ ਅਤੇ ਲਾਸ ਵੇਗਸ ਨੇਵਾਡਾ ਤੋਂ ਆਈ ਹੈ। ਇਹ ਲਿਖਦੇ ਹਨ ਡਾਕਟਰ ਸਾਹਿਬ ਅਤੇ ਟੀਵੀ 84 ਦੀ ਸਾਰੀ ਟੀਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਡਾਕਟਰ ਸਾਹਿਬ, ਮੇਰਾ ਨਾਮ ਜਸਨੀਤ ਕੌਰ ਹੈ। ਮੈਂ 13 ਸਾਲ ਦੀ ਹਾਂ ਅਤੇ ਲਾਸ ਵੇਗਸ ਨੇਵਾਡਾ 'ਚ ਰਹਿੰਦੀ ਹਾਂ। ਪਿਛਲੇ ਸਾਲ ਵਾਸ਼ਿੰਗਟਨ ਡੀਸੀ ਤੁਹਾਨੂੰ ਮਿਲਣਾ ਮੇਰਾ ਸੁਭਾਗ ਸੀ ਅਤੇ ਇਸ ਨਾਲ ਨਿਊਯਾਰਕ ਫਿਰ ਮੁਲਾਕਾਤ ਹੋਈ। ਮੇਰਾ ਪਰਿਵਾਰ ਤੁਹਾਡੇ ਤੋਂ ਬਹੁਤ ਪ੍ਰੇਰਿਤ ਹੈ ਅਤੇ ਤੁਹਾਡਾ ਪ੍ਰੋਗਰਾਮ ਰੋਜ਼ ਦੇਖਦੇ ਹਨ। ਮੈਂ ਪੰਜਾਬੀ ਇੰਨੀ ਚੰਗੀ ਤਰ੍ਹਾਂ ਨਹੀਂ ਸਮਝਦੀ। ਮੈਂ ਉਮੀਦ ਕਰਦੀ ਹਾਂ ਕਿ ਟੀਵੀ 84 ਤੁਹਾਡੇ ਸ਼ੋਅ 'ਚ ਇੰਗਲਿਸ਼ ਸਬਟਾਈਟਲ ਪਾਇਆ ਕਰੇ ਤੇ ਇੱਕ ਪ੍ਰੋਗਰਾਮ ਇੰਗਲਿਸ਼ ਵਿੱਚ ਵੀ ਸ਼ੁਰੂ ਕੀਤਾ ਜਾਵੇ। ਮੇਰੇ ਵਰਗੇ ਬੱਚਿਆਂ ਲਈ, ਸਾਡੇ ਲਈ ਤੁਹਾਡੇ ਪ੍ਰੋਗਰਾਮ ਹੀ ਇੱਕ ਜ਼ਰੀਆ ਹਨ ਜਿਨ੍ਹਾਂ ਨਾਲ ਅਸੀਂ ਇਤਿਹਾਸ ਨੂੰ ਜਾਣੂ ਹੋ ਸਕਦੇ ਹਾਂ ਤੇ ਕੁਝ ਸਿੱਖ ਸਕਦੇ ਹਾਂ। ਮੇਰੇ ਪਾਪਾ ਕਹਿੰਦੇ ਹਨ ਕਿ ਇਤਿਹਾਸ ਦੀਆਂ ਬਹੁਤੀਆਂ ਕਿਤਾਬਾਂ ਸਾਡਾ ਇਤਿਹਾਸ ਸਹੀ ਨਹੀਂ ਦਰਸਾਉਂਦੀਆਂ। ਮੈਂ ਫਾਈਟਿੰਗ ਫॉर ਫੇਥ ਐਂਡ ਨੇਸ਼ਨ, ਡਾਇਲੌਗਸ ਵਿਦ ਸਿੱਖ ਮਿਲੀਟੈਂਟਸ, ਡਾਕਟਰ ਸਿੰਥੀਆ ਕੇਪਲੀ ਮਹਿਮੂਦ ਦੁਆਰਾ ਲਿਖੀ ਕਿਤਾਬ ਪੜ੍ਹੀ ਹੈ। ਸਾਡੀ ਹਿਸਟਰੀ ਲੋਕਾਂ ਤੱਕ ਪਹੁੰਚਾਉਣ ਲਈ ਤੁਹਾਡੇ ਵੱਲੋਂ ਚੁੱਕੇ ਕਦਮਾਂ ਬਾਰੇ ਜਾਣ ਕੇ ਬੜਾ ਚੰਗਾ ਲੱਗਾ। ਉਹਨਾਂ ਦੀ ਕਿਤਾਬ ਪੜ੍ਹ ਕੇ ਮੈਨੂੰ ਪਤਾ ਲੱਗਾ ਕਿ ਅਸੀਂ ਕੌਣ ਹਾਂ ਅਤੇ ਇਹ ਜਾਣ ਕੇ ਖੁਸ਼ੀ ਹੋਈ ਕਿ ਤੁਸੀਂ ਸਾਡੇ ਹੱਕਾਂ ਲਈ ਲੜ ਰਹੇ ਹੋ। ਮੈਂ ਤੁਹਾਡੇ ਵਰਗਾ ਬਣਨਾ ਚਾਹੁੰਦੀ ਹਾਂ। ਮੈਂ ਆਪਣੀਆਂ ਕਾਰਵਾਈਆਂ ਦੀ ਅਹਿਮੀਅਤ ਸਮਝਦੀ ਹਾਂ ਤੇ ਸਮਾਜ ਤੇ ਛਾਪ ਛੱਡਣ ਦੀ ਇੱਛੁਕ ਹਾਂ। ਮੈਂ ਆਪਣੇ ਪਰਿਵਾਰ ਦੇ ਸਟੋਰ ਤੇ ਗਰਮੀਆਂ 'ਚ ਉਹਨਾਂ ਦੀ ਮਦਦ ਕੀਤੀ ਅਤੇ ਥੋੜੇ ਪੈਸੇ ਕਮਾਏ ਜਿਹੜੇ ਮੈਂ ਬੜੀ ਖੁਸ਼ੀ ਨਾਲ ਟੀਵੀ 84 ਲਈ ਡੋਨੇਟ ਕਰਨਾ ਚਾਹੁੰਦੀ ਹਾਂ। ਬੱਚਾ ਹੋਣ ਦੇ ਨਾਤੇ ਮੈਨੂੰ ਬਹੁਤੇ ਪੈਸਿਆਂ ਦੀ ਲੋੜ ਨਹੀਂ ਕਿਉਂਕਿ ਮੇਰੀਆਂ ਜ਼ਰੂਰਤਾਂ ਮੇਰਾ ਪਰਿਵਾਰ ਪੂਰਾ ਕਰ ਦਿੰਦਾ ਹੈ। ਮੈਂ ਸਮਝਦੀ ਹਾਂ ਕਿ ਇਹਨਾਂ ਪੈਸਿਆਂ ਨੂੰ ਵਰਤਣ ਲਈ ਇਸ ਨਾਲੋਂ ਚੰਗੀ ਹੋਰ ਕੋਈ ਥਾਂ ਨਹੀਂ ਹੈ। ਇੱਥੇ ਵਰਤੇ ਗਏ ਪੈਸੇ ਸਫਲ ਹਨ। ਕਿਰਪਾ ਕਰਕੇ ਮੇਰਾ 230 ਦਾ ਮਨੀ ਆਰਡਰ ਕਬੂਲ ਕਰੋ। ਜਸਨੀਤ ਕੌਰ ਜੀ। ਡਾਕਟਰ ਸਾਹਿਬ, ਬੇਟੀ ਜਸਨੀਤ ਕੌਰ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਇਹ ਸਾਨੂੰ ਲਿਖਿਆ। ਮੈਂ ਉਹਨਾਂ ਤੋਂ ਮਾफ़ੀ ਚਾਹੁੰਦਾ ਬੇਟੀ ਤੋਂ ਕਿ ਉਹਨਾਂ ਦੀ ਇਹ ਚਿੱਠੀ ਵੀ ਉਹਨਾਂ ਦੇ ਚੈੱਕ ਦੇ ਨਾਲ ਕਈ ਦਿਨਾਂ ਤੋਂ ਆਈ ਹੋਈ ਹੈ ਜੀ, ਪਰ ਕਿਉਂਕਿ ਜਿਹੜਾ ਡੋਨੇਸ਼ਨ ਦੇ ਲਈ ਐਡਰੈਸ ਹੈ ਉਹ ਡਿਫਰੈਂਟ ਹੈ, ਮੇਰੇ ਤੱਕ ਉਹਨਾਂ ਨੇ ਪਹੁੰਚਦੀ ਨਹੀਂ ਕੀਤੀ ਜੀ। ਔਰ ਅੱਜ ਹੀ ਜਿਹੜਾ ਮੈਨੂੰ ਇਹ ਮਿਲੀ ਹੈ। ਉਹਨਾਂ ਦਾ ਮੈਂ ਸਮਝਦਾ ਵੀ ਜਿਹੜੇ ਸ਼ਬਦ ਨੇ ਉਹ ਆਪਣੇ ਆਪ ਦੇ ਵਿੱਚ ਹੀ ਸਾਡੇ ਲਈ ਬਹੁਤ ਵੱਡਾ ਜਿਹੜਾ ਰਿਵਾਰਡ ਹੈ, ਇਨਾਮ ਹੈ ਜੀ। ਕਿਉਂਕਿ ਬਹੁਤ ਵਾਰ ਜਿਹੜਾ ਮੈਂ ਹਮੇਸ਼ਾ ਮੈਨੂੰ ਯਾਦ ਹੈ ਕਿ ਬਚਪਨ ਦੇ ਵਿੱਚ ਇੱਕ ਵਾਰ ਭਾਈ ਗੁਰਦਾਸ ਜੀ ਦੀ ਜਿਹੜੀ ਇੱਕ ਲਿਖਤ ਹੈ ਉਸ ਦੀ ਇੰਟਰਪ੍ਰੀਟੇਸ਼ਨ ਇੱਕ ਸੱਜਣ ਕਰ ਰਹੇ ਸੀ ਕਥਾ ਰੂਪ 'ਚ, ਹਾਲਾਂਕਿ ਉਹਨਾਂ ਦਾ ਸੰਤ ਬਾਣੇ 'ਚ ਸਨ ਕਿ ਭਾਵਨੀ ਭਗਤ ਭਾਏ ਕੌਡੀ ਅੱਗੇ ਭਾਗ ਰੱਖੇ ਜੀ। ਔਰ ਉਹਨਾਂ ਨੇ ਉਹ ਸਾਰੀ ਇੱਕ ਸਾਖੀ ਸੁਣਾਈ ਕਿ ਕਿਵੇਂ ਜਦੋਂ ਹਰਿਮੰਦਰ ਸਾਹਿਬ ਦੀ ਕੰਪਲੀਟ ਹੋ ਗਈ ਉਹਦੀ ਕੰਸਟਰਕਸ਼ਨ ਔਰ ਗੁਰੂ ਅਰਜਨ ਸਾਹਿਬ ਨੇ ਵੱਡਾ ਇੱਕ ਸਮਾਗਮ ਰੱਖਿਆ। ਸਿੱਖ ਸੰਗਤਾਂ ਦੂਰੋਂ ਦੁਰਾਡਿਓਂ ਆਈਆਂ, ਬਹੁਤ ਸਾਰੀਆਂ ਭੇਟਾਵਾਂ ਲੈ ਕੇ ਆਏ, ਕੋਈ ਹਜ਼ਾਰਾਂ ਵਾਲੇ ਨੇ, ਕੋਈ ਸੈਂਕੜਿਆਂ ਵਾਲੇ ਨੇ। ਹੁਣ ਵਕਤ ਹੁੰਦਾ ਜਾ ਰਿਹਾ, ਰਬਾਬੀਆਂ ਨੇ ਕੀਰਤਨ ਦੀ ਸਮਾਪਤੀ ਕਰ ਦਿੱਤੀ ਜੀ ਔਰ ਸਾਰੇ ਕਹਿ ਰਹੇ ਨੇ ਕਿ ਜੀ ਕਰੋ ਅਰਦਾਸ ਕਰੋ, ਅਰਦਾਸੀਏ ਸਿੱਖ ਨੂੰ। ਤੇ ਗੁਰੂ ਸਾਹਿਬ ਕਹਿ ਰਹੇ ਨੇ ਵੀ ਅਜੇ ਰੁਕ ਜਾਓ, ਅਜੇ ਰੁਕ ਜਾਓ। ਔਰ ਇੱਕ ਕਿਰਤੀ ਸਿੱਖ ਜਿਹੜਾ ਅੰਮ੍ਰਿਤਸਰ ਦੇ ਨੇੜੇ ਹੀ ਕਿਸੇ ਪਿੰਡ 'ਚ ਰਹਿੰਦਾ ਹੈ, ਉਸ ਸ਼ਾਮ, ਉਸ ਤੋਂ ਪਹਿਲੀ ਸ਼ਾਮ ਉਹ ਆਪਣੀ ਜਿਹੜੀ ਹੈ ਪਤਨੀ ਨੂੰ ਕਹਿੰਦਾ ਕਿ ਭਗਵਾਨ ਨੇ ਕੱਲ੍ਹ ਜਿਹੜਾ ਉਸ ਦੀ ਅਰਦਾਸ ਹੋਣੀ ਹੈ ਅਤੇ ਸਾਰੀ ਸੰਗਤਾਂ ਜਿਹੜੀਆਂ ਨੇ ਉਹ ਗੁਰੂ ਕੇ ਹਜ਼ੂਰ ਕੋਈ ਭੇਟਾ ਲੈ ਕੇ ਜਾ ਰਹੀਆਂ ਨੇ ਅਤੇ ਸਾਡੇ ਕੋਲ ਤਾਂ ਕੁਛ ਨਹੀਂ ਹੈ ਜੀ, ਅਤੇ ਅਸੀਂ ਕੀ ਦਿਆਂਗੇ। ਔਰ ਫਿਰ ਉਹਨੂੰ ਕਿਤੇ ਯਾਦ ਆਇਆ ਜਾਂ ਘਰ ਵਾਲੇ ਨੇ ਕਿਹਾ ਨਹੀਂ, ਅਸੀਂ ਉਹਦੀ ਪਰਛੱਤੀ ਦੇ ਵਿੱਚ ਇੱਕ ਕੌਡੀ ਰੱਖੀ ਹੋਈ ਹੈ, ਪਤਾ ਨਹੀਂ ਕਦੋਂ ਦੀ ਪਈ ਹੈ, ਅਤੇ ਗੁਰੂ ਦੇ ਘਰ ਸਭ ਕਬੂਲ ਹੁੰਦੇ, ਤੁਸੀਂ ਕੌਡੀ ਇਹ ਲੈ ਜਾਓ ਜੀ। ਹੁਣ ਉਹ ਸਿੱਖ ਨੇ ਜਦੋਂ ਸਵੇਰੇ ਉਹਨੇ ਸਮਾਗਮ 'ਤੇ ਜਾਣਾ, ਉਹਨੇ ਉਹ ਕੌਡੀ ਜਿਹੜੀ ਹੈ ਬੜੇ ਆਪਣੇ ਪੱਲੇ ਦੇ ਨਾਲ ਕੁੱਟ ਕੇ ਬੰਨ੍ਹ ਲਈ, ਉੱਥੇ ਪਹੁੰਚਿਆ, ਹੁਣ ਹੱਥ 'ਚ ਫੜ ਲਈ ਅਤੇ ਅੱਗੇ ਵੱਡੇ ਵੱਡੇ ਜਿਹੜੇ ਨੇ ਉਹ ਮਸੰਦ ਭੇਟਾਵਾਂ ਲੈ ਕੇ ਆਏ ਨੇ, ਬੜੇ ਬੜੇ ਸਿੱਖ ਨੇ। ਉਹਨੇ ਆਪਣੇ ਕੱਪੜਿਆਂ ਵੱਲ ਵੀ ਦੇਖਿਆ, ਦੂਸਰੇ ਵੱਲ ਵੀ ਦੇਖਿਆ, ਫਿਰ ਉਹਨੂੰ ਲੱਗਿਆ ਵੀ ਮੇਰੀ ਕੌਡੀ, ਅਤੇ ਉਹ ਪਿੱਛੇ ਹੀ ਖਲੋ ਗਿਆ। ਹੁਣ ਗੁਰੂ ਅਰਜਨ ਸਾਹਿਬ ਇੰਤਜ਼ਾਰ 'ਚ ਨੇ ਉਸ, ਔਰ ਜਦੋਂ ਕਾਫੀ ਹੋ ਗਿਆ ਸਮਾਂ ਅਰਦਾਸ ਉਹ ਹੋਣ ਨਹੀਂ ਦਿੰਦੇ ਗੁਰੂ ਸਾਹਿਬ ਭਾਈ ਇੰਤਜ਼ਾਰ ਕਰੋ ਜੀ। ਤਾਂ ਗੁਰੂ ਸਾਹਿਬ ਨੇ ਇੱਕ ਸਿੱਖ ਨੂੰ ਭੇਜਿਆ ਕਿ ਉਹ ਪਿੱਛੇ ਫਲਾਣੇ ਮੈਲੇ ਕੱਪੜਿਆਂ 'ਚ ਇੱਕ ਸਿੱਖ ਖੜਾ ਹੈ, ਉਹਨੂੰ ਲਿਆਓ ਜੀ। ਉਹ ਵਿਚਾਰਾ ਘਬਰਾ ਕੇ ਅੱਗੇ ਆਇਆ ਅਤੇ ਗੁਰੂ ਸਾਹਿਬ ਨੇ ਕਿਹਾ ਕਿ ਭਾਈ ਤੂੰ ਜੋ ਭੇਟਾ ਲਿਆਇਆ ਦੇ ਗੁਰੂ ਨੂੰ,
ਤੇ ਉਹਨੇ ਘਬਰਾਉਂਦੇ ਨੇ ਆਪਣੇ ਉਸ ਪੱਲੇ ਚੋਂ ਕੱਢ ਕੇ ਤੇ ਉਹ ਕੌਡੀ ਜਿਹੜੀ ਹੈ ਉਹ ਗੁਰੂ ਦੇ ਹੱਥ 'ਚ ਦਿੱਤੀ ਔਰ ਗੁਰੂ ਸਾਹਿਬ ਨੇ ਆਪ ਇਹ ਅਰਦਾਸ ਕੀਤੀ ਕਿ ਭਾਈ ਇਹ ਸਿੱਖ ਆਪਣਾ ਸਭ ਕੁਝ ਜਿਹੜਾ ਉਹ ਭੇਟਾ ਕਰ ਰਹੇ। ਸੋ ਉਹਨਾਂ ਨੇ ਕਿਹਾ ਕਿ ਭਾਈ ਜਿਹਦੇ ਕੋਲ ਲੱਖਾਂ ਸੀ ਉਹ ਹਜ਼ਾਰਾਂ ਲੈ ਕੇ ਆਇਆ ਹੋਏਗਾ, ਵੱਧ ਤੋਂ ਵੱਧ ਹਜ਼ਾਰਾਂ ਵਾਲਾ ਸੈਂਕੜਿਆਂ ਲੈ ਕੇ ਆਇਆ ਹੋਏਗਾ, ਸੈਂਕੜਿਆਂ ਵਾਲੇ ਕੋਲ ਕੁਝ ਦਮੜੇ ਹੋਣਗੇ ਜੀ, ਤੇ ਇਹਨਾਂ ਦੇ ਕੋਲ ਤਾਂ ਹੈ ਹੀ ਕੌਡੀ ਸੀ। ਔਰ ਭਾਈ ਗੁਰਦਾਸ ਜੀ ਦੀ ਕਲਮ ਚੱਲੀ ਕਿ ਜੇ ਭਾਵਨੀ ਭਗਤ ਭਾਏ ਕੌਡੀ ਅੱਗੇ ਭਾਗ ਰੱਖ, ਕਿ ਜਦੋਂ ਸਿੱਖ ਦੀ ਭਾਵਨਾ, ਸਿੱਖ ਦਾ ਪਿਆਰ ਗੁਰੂ ਨੂੰ ਕਬੂਲ ਹੁੰਦਾ ਤੇ ਉਹ ਜਿਹੜੀ ਕੌਡੀ ਹੈ ਉਹੀ ਜਿਹੜੀ ਹੈ ਉਹ ਅਨਮੋਲ ਹੁੰਦੀ ਹੈ ਔਰ ਉਹੀ ਜਿਹੜੀ ਹੈ ਉਸ ਦੀ ਭਾਵਨਾ, ਉਸ ਦੇ ਪਿਆਰ ਨਾਲ ਉਹ ਗੁਰੂ ਦੇ ਨਾਲ ਇੱਕਮਿਕ ਹੋ ਜਾਂਦਾ। ਸੋ ਮੈਂ ਸਮਝਦਾ ਹਾਂ ਵੀ ਸਾਡੀ ਇਸ ਬੱਚੀ ਨੇ ਆਪਣੀ ਮਿਹਨਤ ਜਿਹੜੀ ਉਹਨਾਂ ਨੇ ਆਪਣੇ ਮਾਤਾ ਪਿਤਾ ਦੇ ਨਾਲ ਸਟੋਰ ਤੇ ਕੰਮ ਕਰਦੇ ਆ $230 ਬਣਾਏ, ਉਹਨਾਂ ਨੇ TV 84 ਨੂੰ ਇਸ ਯੋਗ ਸਮਝਿਆ। ਸਾਡੇ ਲਈ ਇਸ ਤੋਂ ਹੋਰ ਖੁਸ਼ੀ ਵਾਲੀ ਮਾਣ ਵਾਲੀ ਗੱਲ ਕੀ ਹੋ ਸਕਦੀ ਹੈ ਜੀ। ਬੜੀ ਖੁਸ਼ੀ ਦੀ ਗੱਲ ਹੈ। ਮੈਂ ਦੋਨੋਂ ਵਾਰ ਬੱਚੀ ਨੂੰ ਮਿਲਿਆ, ਦੋਨੋਂ ਹੀ ਜਿਹੜੀਆਂ ਬੱਚੀਆਂ ਵੀ ਔਰ ਪੇਰੈਂਟਸ ਵੀ ਬੜੇ ਡੈਡੀਕੇਟਿਡ ਨੇ, ਪੰਥ ਨੂੰ ਪਿਆਰ ਕਰਦੇ ਨੇ, ਹਰ ਗੱਲ ਨੂੰ ਸਮਝਦੇ ਨੇ ਔਰ ਇਹਨਾਂ ਦੇ ਪਿਤਾ ਜੀ ਪੜ੍ਹਨ ਦਾ ਵੀ ਸ਼ੌਕ ਰੱਖਦੇ ਨੇ ਔਰ ਰੈਗੂਲਰਲੀ ਜਿਹੜੇ ਨੇ ਉਹ ਸਾਡੇ TV 84 ਨਾਲ ਜੁੜੇ ਹੋਏ ਨੇ ਜੀ। ਉਹਨਾਂ ਦੀ ਇੱਕ ਵੱਖਰੀ ਈਮੇਲ ਹੈ ਜਿਹੜੀ ਅਸੀਂ ਆਉਣ ਵਾਲੇ ਦਿਨਾਂ 'ਚ ਕਿਸੇ ਦਿਨ ਉਹਨੂੰ ਐਡਜਸਟ ਕਰਾਂਗੇ ਆਪਣੇ ਇਸ ਪ੍ਰੋਗਰਾਮ ਦੇ ਵਿੱਚ। ਉਹਨਾਂ ਨੇ ਬੱਚੀ ਨੇ ਸੁਝਾਅ ਦਿੱਤੇ ਨੇ ਦੋ ਕਿ ਇੰਗਲਿਸ਼ ਸਬਟਾਈਟਲ ਹੋਣ। ਅਸੀਂ ਵੀ ਚਾਹੁੰਦੇ ਹਾਂ ਔਰ ਮੈਂ ਤਾਂ ਜੇ ਮੇਰਾ ਵਸ ਚੱਲੇ ਔਰ ਸਾਡੇ ਕੋਲ ਇੰਨੇ ਇੱਕ ਸਾਧਨ ਆਉਣ ਵਾਲੇ ਸਮੇਂ 'ਚ ਹੋਣ, ਮੈਂ ਤਾਂ 24 ਘੰਟੇ ਦੇ ਟੋਟਲ ਟਾਈਮ 'ਚੋਂ ਜਿਹੜੀ ਹੈ 6 ਘੰਟੇ ਜਿਹੜਾ ਉਹ ਐਕਸਕਲੂਸਿਵ ਯੂਥ ਓਰੀਐਂਟਡ ਪ੍ਰੋਗਰਾਮ ਹੋਣ, ਡਿਸਕਸ਼ਨਸ ਵੀ ਹੋਣ, ਯੂਥ ਹੀ ਉਹਨੂੰ ਕੋਆਰਡੀਨੇਟ ਕਰਨ ਔਰ ਉਹਦੇ 'ਚ ਅੰਗਰੇਜ਼ੀ ਜਿਹੜੀ ਹੈ ਉਹ ਵੀ ਇੱਕ ਲੈਂਗੁਏਜ ਦੇ ਤੌਰ ਦੇ ਉੱਤੇ ਉਸ ਦਾ ਇਸਤੇਮਾਲ ਹੋਏ ਜੀ। ਇਹ ਪਹਿਲਾਂ ਵੀ ਸਾਡੇ ਕੋਲ ਜਿਹੜਾ ਇਹ ਹੈ ਸਾਡੇ ਮਾਈਂਡ 'ਚ, ਪਰ ਅਸੀਂ ਵੀ ਬੜਾ ਉਹ ਫੂਕ ਕੇ ਕਦਮ ਰੱਖਣ ਵਾਲੀ ਗੱਲ ਹੈ ਕਿਉਂਕਿ ਸੀਮਤ ਸਾਧਨਾਂ ਨਾਲ ਹੀ ਅਸੀਂ ਆਪਰੇਟ ਕਰ ਰਹੇ। ਉਹਨਾਂ ਨੇ ਡਾਕਟਰ ਸਿੰਥੀਆ ਕੈਪਲੇ ਮਹਿਮੂਦ ਦੀ ਕਿਤਾਬ ਦਾ ਜ਼ਿਕਰ ਕੀਤਾ ਹੈ, ਫਾਈਟਿੰਗ ਫॉर ਫੇਥ ਐਂਡ ਨੇਸ਼ਨ, ਡਾਇਲੌਗਸ ਵਿਦ ਸਿੱਖ ਮਿਲੀਟੈਂਟਸ। ਉਹਦੇ 'ਚ ਉਹਨਾਂ ਨੇ ਸਾਡੀ ਕੰਟਰੀਬਿਊਸ਼ਨ ਦੀ ਗੱਲ ਵੀ ਕੀਤੀ ਹੈ। ਦੇਖੋ ਬੇਸ਼ੱਕ 20-25 ਸਾਲ ਤੋਂ ਅਸੀਂ ਇੱਥੇ ਪਬਲਿਕ ਲਾਈਫ 'ਚ ਹੈ, ਕਈ ਵਾਰ ਇਹ ਵੀ ਹੁੰਦਾ ਵੀ ਅਸੀਂ ਕਿੰਨਾ ਕੁ ਜਿੰਨੀ ਕੁ ਸਾਡੀ ਗੁਰੂ ਨੇ ਐਬਿਲਿਟੀ ਜਾਂ ਟੈਲੈਂਟ ਦਿੱਤਾ ਉਹਦਾ ਅਸੀਂ ਕਿੰਨਾ ਕੁ ਇਸਤੇਮਾਲ ਕਰ ਸਕੇ ਹਾਂ, ਉਹਦੀ ਯੂਜ਼ਫੁਲਨੈਸ ਕਿੰਨੀ ਕੁ ਹੋਈ ਹੈ। ਪਰ ਸਰਟਨਲੀ ਇਹ ਕਿਤਾਬ ਨੂੰ ਮੈਂ ਸਮਝਦਾ ਵੀ ਇਹ ਸਾਡਾ ਅਕਾਊਂਟ, ਜਿਵੇਂ ਹਿਸਟਰੀ ਆਫ ਦ ਸਿੱਖਸ ਬਾਈ ਕਨਿੰਗਮ, ਕਨਿੰਗਮ ਨੇ ਫਸਟ ਐਂਗਲੋ ਸਿੱਖ ਵਾਰ ਨੂੰ ਲਿਖਿਆ ਔਰ ਜੇ ਕਨਿੰਗਮ ਨਾ ਲਿਖਦਾ ਤੇ ਸ਼ਾਇਦ ਸਾਡੇ ਸਾਹਮਣੇ ਉਹ ਅਸਲ ਲੜਾਈ ਦੀ ਕਹਾਣੀ ਨਾ ਹੁੰਦੀ, ਫਿਰ ਤਾਂ ਜੋ ਅੰਗਰੇਜ਼ਾਂ ਨੇ ਲਿਖਾਇਆ ਜਾਂ ਲਿਖਵਾਉਣਾ ਸੀ ਜਾਂ ਬਾਕੀਆਂ ਨੇ ਲਿਖਿਆ ਉਹੀ ਲਿਖਿਆ ਜਾਣਾ ਸੀ। ਸੋ ਕਨਿੰਗਮ ਨੇ ਹੀ ਕਨਕਲੂਡ ਕੀਤਾ ਸੀ ਕਿ ਵੀ ਇਹਨਾਂ ਲੜਾਈਆਂ ਦੇ ਨਤੀਜੇ ਹੋਰ ਹੁੰਦੇ ਜੇ ਸ਼ੇਰਾਂ ਦੀ ਕੌਮ ਦੀ ਅਗਵਾਈ ਜਿਹੜੀ ਹੈ ਉਹ ਟ੍ਰੇਟਰ ਨਾ ਕਰ ਰਹੇ ਹੁੰਦੇ ਔਰ ਉਹਨੇ ਸਿੱਖਾਂ ਦੀ ਬਹਾਦਰੀ ਦੀ ਦਾਸਤਾਨ ਲਿਖੀ। ਸੋ ਇਹ ਮੇਰੇ ਮਨ 'ਚ ਵੀ 84 ਤੋਂ ਬਾਅਦ ਸਟਰਗਲ ਚੱਲੀ, ਜਦੋਂ ਮੈਂ ਫੈਸਲਾ ਕੀਤਾ ਬਾਹਰ ਆਉਣ ਦਾ, ਅਮਰੀਕਾ 'ਚ ਆਉਣ ਦਾ। ਇੱਕ ਇਹ ਸੀ ਕਿ ਜੋ ਕੁਝ ਸਾਹਮਣੇ ਹੈ, ਜੋ ਕੁਝ ਨਜ਼ਰ ਆ ਰਿਹਾ ਹੈ, ਤਾਂ ਸਾਰਾ ਅਕਾਊਂਟ ਹੀ ਗੌਰਮੈਂਟ ਦਾ ਹੈ। ਜਦੋਂ ਭਵਿੱਖ ਦੀਆਂ ਪੀੜ੍ਹੀਆਂ ਦੇਖਣਗੀਆਂ ਕਿ ਇਹ ਸਾਰਾ ਕੀ ਚੱਲ ਰਿਹਾ ਹੈ ਤੇ ਸਾਡਾ ਅਕਾਊਂਟ ਕੌਣ ਸੁਣਾਏਗਾ, ਸਾਡੀ ਕਹਾਣੀ ਕੌਣ ਸੁਣਾਏਗਾ, ਸਾਡੇ ਯੋਧਿਆਂ ਦੀ ਬਹਾਦਰੀ ਦੀ। ਇਹ ਉਹੀ ਸਮਾਂ ਸੀ ਅਸੀਂ 92 ਦੇ ਵਿੱਚ ਖਾਲਿਸਤਾਨ ਫਿਰ ਸੈਂਟਰ ਕੈਲੀਫੋਰਨੀਆ ਸੈਂਟਾ ਕਲੈਰਾ ਸ਼ੁਰੂ ਕੀਤਾ। ਬਰਕਲੀ ਯੂਨੀਵਰਸਿਟੀ ਦੇ ਇੱਕ ਸਮਾਗਮ 'ਚ ਸ਼ਾਮਲ ਹੋਣ ਲਈ ਮੈਂ ਗਿਆ। ਉੱਥੋਂ ਦੀ ਸਿੱਖ ਸਟੂਡੈਂਟ ਐਸੋਸੀਏਸ਼ਨ ਨੇ ਉਹ ਸਮਾਗਮ ਰੱਖਿਆ ਸੀ, ਮੈਨੂੰ ਵੀ ਬੋਲਣ ਲਈ ਸੱਦਿਆ ਹੋਇਆ ਸੀ। ਸੋਸ਼ੋ ਪੋਲੀਟੀਕਲ ਆਸਪੈਕਟਸ ਆਫ ਸਿੱਖਿਜ਼ਮ 'ਤੇ ਮੇਰਾ ਲੈਕਚਰ ਸੀ। ਡਾਕਟਰ ਨੋਇਲ ਕਿੰਗ ਉਹ ਵੀ ਉਸ ਪੈਨਲ ਦੇ ਵਿੱਚ ਸਨ, ਰਿਲੀਜੀਅਸ ਆਸਪੈਕਟਸ ਆਫ ਸਿੱਖਿਜ਼ਮ। ਤਾਂ ਉਸੇ ਸ਼ਾਮ ਸਾਡੀ ਮੁਲਾਕਾਤ ਉੱਥੋਂ ਦੇ ਇੱਕ ਹੋਰ ਇਨਫਲੂਐਂਸ਼ੀਅਲ ਸੱਜਣ, ਉਹਨਾਂ ਨੇ ਕਿਹਾ ਕਿ ਜੀ ਮੇਰੇ ਇੱਕ ਦੋਸਤ ਨੇ, ਉਹਨਾਂ ਦੀ ਵਾਈਫ ਆਈ ਹੋਈ ਹੈ ਇੱਥੇ ਸੈਨ ਫਰਾਂਸਿਸਕੋ ਤੋਂ, ਤੁਹਾਨੂੰ ਮਿਲਣਾ ਚਾਹੁੰਦੀ ਹੈ। ਉਹਨੇ ਕਸ਼ਮੀਰੀਆਂ ਦੇ ਉੱਤੇ ਤਾਂ ਲਿਖਿਆ ਹੋਇਆ ਥੋੜ੍ਹਾ ਬਹੁਤ, ਪਰ ਉਹਨੂੰ ਪੰਜਾਬ ਬਾਰੇ ਨਹੀਂ ਹੈ, ਪਰ ਉਹਨੂੰ ਮੈਂ ਦੱਸਿਆ ਵੀ ਤੁਸੀਂ ਬਰਕਲੇ 'ਚੋਂ। ਖੈਰ ਇਹ ਡਾਕਟਰ ਸਿੰਥੀਆ ਦੇ ਨਾਲ ਪਹਿਲੀ ਸਾਡੀ ਮੁਲਾਕਾਤ ਸੀ। 2-3 ਸਾਡੇ ਨਾਲ ਹੋਰ ਸੱਜਣ ਸੀ, ਅਸੀਂ ਮਿਲੇ ਜੀ। ਔਰ ਉਹਦੀ ਪਹਿਲੀ ਮੁਲਾਕਾਤ 'ਚ ਹੀ ਉਹਨੂੰ ਮੈਂ ਬੀਬੀ ਨੂੰ ਪੁੱਛਿਆ, ਮੈਂ ਕਿਹਾ ਜੀ ਤੁਸੀਂ ਤੁਹਾਡੀ ਡਿਸਰਟੇਸ਼ਨ ਕੀ ਸੀ PhD 'ਚ ਤੁਸੀਂ
ਕਾਹਦੇ ਤੇ ਉਹਨੇ ਕਿਹਾ ਐਂਸ਼ੀਐਂਟ ਬੁੱਧਿਜ਼ਮ ਇਨ ਇੰਡੀਆ ਜੀ। ਤੇ ਮੈਂ ਕਿਹਾ ਜੀ ਇਹ ਜਿਵੇਂ ਬੁੱਧਿਜ਼ਮ ਨੂੰ ਮੈਂ ਕਿਹਾ ਯੂ ਚੋਜ਼ ਏ ਪੋਲੀਟੀਕਲ ਟੌਪਿਕ। ਤੇ ਉਹਨੇ ਇੱਕ ਵਾਰੀ ਹੈਰਾਨੀ ਨਾਲ ਮੇਰੇ ਵੱਲ ਦੇਖਿਆ। ਮੈਂ ਕਿਹਾ ਹਾਂ, ਜਿਸ ਤਰ੍ਹਾਂ ਬੁੱਧ ਧਰਮ ਨੂੰ ਭਾਰਤ ਚੋਂ ਐਲੀਮੀਨੇਟ ਕੀਤਾ ਐਗਜ਼ੈਕਟਲੀ ਉਹੀ ਮੈਥਡੋਲੋਜੀ ਜਿਹੜੀ ਹੈ ਉਹ ਸਿੱਖ ਧਰਮ ਨੂੰ ਐਲੀਮੀਨੇਟ ਕਰਨ ਦੇ ਲਈ ਇਸਤੇਮਾਲ ਹੋ ਰਹੀ। ਸੋ ਉਸ ਪਹਿਲੀ ਮੀਟਿੰਗ ਤੋਂ ਮੈਂ ਵੀ ਉਸ ਦੀ ਸੱਚਾਈ ਤੋਂ ਪ੍ਰਭਾਵਿਤ ਹੋਇਆ। ਉਹਨੂੰ ਵੀ ਚੰਗਾ ਲੱਗਾ ਗੱਲਬਾਤ ਕਰਕੇ। ਉਹ ਉਦੋਂ ਯੂਨੀਵਰਸਿਟੀ ਆਫ ਮੇਨ ਦੇ ਵਿੱਚ ਅਸਿਸਟੈਂਟ ਪ੍ਰੋਫੈਸਰ ਸੀ ਐਂਥਰੋਪੋਲੋਜੀ ਦੀ। ਸਾਡਾ ਫੋਨਾਂ ਦਾ ਸਿਲਸਿਲਾ ਸ਼ੁਰੂ ਹੋਇਆ, ਈਮੇਲਸ ਦਾ ਸਿਲਸਿਲਾ ਸ਼ੁਰੂ ਹੋਇਆ। 6 ਮਹੀਨੇ ਬਾਅਦ ਉਹ ਰਾਜ਼ੀ ਹੋਈ ਕਿ ਮੈਂ ਸਿੱਖ ਸਟਰਗਲ ਦੇ ਉੱਤੇ ਹੁਣ ਕੰਮ ਕਰਾਂਗੀ ਔਰ ਇਸ ਦੇ ਲਈ ਮੈਂ ਜਿਹੜਾ ਉਹਨੇ ਆਪਣੀ ਟੈਨਿਓਰ ਬੁੱਕ ਵੀ ਲਿਖਣੀ ਸੀ ਕਿ ਮੈਂ ਇਸ ਨੂੰ ਹੀ ਚੁਣਾਂਗੀ ਜੀ। ਔਰ ਫਿਰ ਲਗਭਗ 93 ਤੋਂ ਲੈ ਕੇ 96-7 ਤੱਕ 5 ਸਾਲ ਦਾ ਪੀਰੀਅਡ ਮੈਂ ਉਹਦੇ ਨਾਲ ਐਕਸਟੈਂਸਿਵਲੀ ਟਰੈਵਲ ਕੀਤਾ। ਅਮਰੀਕਾ, ਕੈਨੇਡਾ ਜਿਹੜੇ ਸੰਘਰਸ਼ 'ਚ ਰਹੇ, ਜਿਨ੍ਹਾਂ ਨੇ ਅਸਾਈਲਮਸ ਲਈਆਂ, ਜਿਨ੍ਹਾਂ ਨੇ ਸਫ਼ਰ ਕੀਤਾ, ਉਹਨਾਂ ਦੇ ਨਾਲ ਜਿਹੜੇ ਇੰਟਰਵਿਊਜ਼ ਔਰ ਜਿਹੜੀ ਕਿਤਾਬ 'ਚ ਵੀ ਆਇਆ ਉਹ ਤਾਂ ਸ਼ਾਇਦ 1/6 ਹੋਣਗੇ ਕਿਉਂਕਿ ਇਹ ਤਾਂ ਫਿਰ ਆਥਰ ਦੀ ਡਿਸਕ੍ਰਿਪਸ਼ਨ ਹੁੰਦੀ ਹੈ ਜਾਂ ਕਿਤਾਬ ਦਾ ਸਾਈਜ਼। ਉਹਨੂੰ ਪਬਲਿਸ਼ ਵੀ ਯੂਨੀਵਰਸਿਟੀ ਆਫ ਪੈਨਸਿਲਵੇਨੀਆ ਪ੍ਰੈਸ ਨੇ ਕੀਤਾ ਔਰ ਉਹ ਕਿਤਾਬ ਇੱਕ ਟੈਕਸਟ ਬੁੱਕ ਦੇ ਤੌਰ ਤੇ ਵੀ ਔਰ ਸਾਡੇ ਸੰਘਰਸ਼ ਦੀ ਇੱਕ ਜਿਹੜੀ ਹੈ ਦਾਸਤਾਨ ਹੈ ਕਿਉਂਕਿ ਉਹਦੇ ਟਾਈਟਲ ਪੇਜ ਤੇ ਸੰਤ ਪਿੰਡਾਂ ਵਾਲਿਆਂ ਦੀ ਫੋਟੋ ਹੈ ਜੀ। ਔਰ ਉਹਦਾ ਟਾਈਟਲ ਹੀ ਹੈ ਕਿ ਫਾਈਟਿੰਗ ਫॉर ਫੇਥ ਐਂਡ ਨੇਸ਼ਨ ਡਾਇਲੌਗਸ ਵਿਦ ਸਿੱਖ ਮਿਲੀਟੈਂਟਸ। ਸੋ ਇਹ ਸਾਨੂੰ ਇਸ ਗੱਲ ਦੀ ਤਸੱਲੀ ਹੈ ਕਿ ਘੱਟੋ ਘੱਟ ਜਿਹੜਾ ਸਿੱਖ ਪੁਆਇੰਟ ਆਫ ਵਿਊ ਹੈ ਉਹ ਜਿਹੜਾ ਉਹ ਸਾਹਮਣੇ ਆਇਆ। ਸੋ ਇਸ ਕਿਤਾਬ ਤੋਂ ਬੱਚੀ ਜਸਨੀਤ ਵੀ ਪ੍ਰਭਾਵਿਤ ਹੋਈ ਹੈ ਕੁਦਰਤੀ ਕਿਉਂਕਿ ਉਹ ਡਾਇਰੈਕਟ ਫਸਟ ਹੈਂਡ ਅਕਾਊਂਟ ਹੈ। ਉਹਦੇ 'ਚ ਆਥਰ ਦਾ ਕੋਈ ਰੋਲ ਨਹੀਂ ਹੈ। ਉਹਨੇ ਜਿਹੜਾ ਕੋਈ ਉਹਨਾਂ ਨੂੰ ਐਡਿਟ ਵੀ ਨਹੀਂ ਕੀਤਾ ਹੈ, ਜਸਟ ਐਜ਼ ਸੱਚ ਹੀ ਛੱਡਿਆ ਜੀ। ਸੋ ਮੇਰਾ ਖਿਆਲ ਹੈ ਬ੍ਰੇਕ ਦਾ ਇਸ਼ਾਰਾ ਹੈ ਜੀ। ਸੋ ਮੈਂ ਹੋਰ ਕੀ ਸ਼ਬਦ ਕਹਿ ਸਕਦਾ ਹਾਂ। ਮੈਨੂੰ ਆਈ ਐਮ ਟੱਚਡ ਬਾਈ ਯਰ ਜੈਸਚਰ, ਬਾਈ ਯਰ ਡਿਵੋਸ਼ਨ ਐਂਡ ਆਈ ਵਿਸ਼ ਯੂ ਵੈਲ ਇਨ ਯੋਰ ਲਾਈਫ। ਤੁਸੀਂ ਬੇਟਾ ਬਹੁਤ ਸਕਸੈਸਫੁਲ ਹੋ ਔਰ ਸਟਰਗਲ ਦੇ ਲਈ, ਕੌਮ ਦੇ ਲਈ ਤੁਸੀਂ ਕੁਝ ਕਰ ਸਕੋ, ਇਹੀ ਸਾਡੀ ਚਾਹਨਾ ਵੀ ਹੈ ਔਰ ਸਾਡੀ ਅਰਦਾਸ ਵੀ ਹੈ। ਜੀ ਜੀ ਬਿਲਕੁਲ। ਥੈਂਕ ਯੂ ਸੋ ਮਚ। ਜੀ ਡਾਕਟਰ ਸਾਹਿਬ। ਵੀਅਰਸ ਤੁਸੀਂ ਕਿਤਨੀ ਜਾਣਾ ਮਿਲਦੇ ਹਾਂ ਕਮਰਸ਼ੀਅਲ ਬ੍ਰੇਕ ਤੋਂ ਬਾਅਦ।